व्यूअर्स वेलकम बैक इन आवर प्रोग्राम जी डॉक्टर साहब हुण साडे दर्शਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਸਿੱਖ ਹਿਸਟਰੀ ਐਂਡ ਵਰਲਡ ਹਿਸਟਰੀ ਵਿੱਚ ਕੀ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1931 ਚ ਤਰਨਤਾਰਨ ਸਾਹਿਬ ਦੇ ਸਰੋਵਰ ਦੀ ਕਾਰ ਸੇਵਾ ਸ਼ੁਰੂ ਹੋਈ ਜੀ। 1991 ਚ ਬੋਲੋਵਾਲੀ ਪਿੰਡ ਸਰ ਸੀਤਲ ਸਿੰਘ ਮੱਤੇਵਾਲ ਤੇ ਸਾਥੀਆਂ ਨੇ 12000 ਇੰਡੀਅਨ ਸਿਕਿਉਰਿਟੀ ਫੋਰਸਿਸ ਦਾ ਲਗਭਗ 48 ਘੰਟੇ ਮੁਕਾਬਲਾ ਕੀਤਾ ਔਰ ਸ਼ਹੀਦੀ ਪਾਈ। ਇਹ ਸ਼ਾਇਦ ਸਭ ਤੋਂ ਲੰਬਾ ਮੁਕਾਬਲਾ ਸੀ ਜਿਹੜਾ ਇਸ ਦੌਰ ਦੇ ਵਿੱਚ ਹੋਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 1297 ਚ ਸਟਰਲਿੰਗ ਬ੍ਰਿਜ ਦੀ ਲੜਾਈ ਦੇ ਵਿੱਚ ਸਕਾਟਸ ਨੇ ਇੰਗਲੈਂਡ ਨੂੰ ਬੁਰੀ ਤਰ੍ਹਾਂ ਹਰਾਇਆ ਸੀ। 1875 ਚ ਪਹਿਲਾ ਨਿਊਜ਼ਪੇਪਰ ਕਾਰਟੂਨ ਸਟ੍ਰਿਪ ਛਪਿਆ। 1919 ਦੇ ਵਿੱਚ US ਮੈਰੀਨਸ ਨੇ ਹੋਂਡੂਰਸ ਦੇ ਉੱਤੇ ਹਮਲਾ ਕੀਤਾ। 1944 ਚ ਰੂਜ਼ਵੈਲਟ ਤੇ ਚਰਚਿਲ ਕੈਨੇਡਾ ਚ ਕਿਊਬੈਕ ਕਾਨਫਰੰਸ ਦੇ ਵਿੱਚ ਆਪਸ ਚ ਮਿਲੇ। 1959 ਚ US ਕਾਂਗਰਸ ਨੇ ਇੱਕ ਬਿੱਲ ਪਾਸ ਕੀਤਾ ਜਿਹਦੇ ਚ ਕਿ ਗਰੀਬਾਂ ਨੂੰ ਫੂਡ ਸਟੈਂਪਸ ਦਿੱਤੀਆਂ ਜਾ ਸਕਦੀਆਂ ਨੇ, ਜਿਹੜੇ ਅੱਜ ਬਹੁਤ ਸਾਰੇ ਗਰੀਬ ਉਹਨਾਂ ਫੂਡ ਸਟੈਂਪਸ ਦੇ ਨਾਲ, ਤਾਂ ਕਿ ਅਮਰੀਕਾ 'ਚ ਕੋਈ ਭੁੱਖਾ ਨਾ ਸੋਵੇ। 1991 ਦੇ ਵਿੱਚ ਹਜ਼ਾਰਾਂ ਰਸ਼ੀਅਨ ਸੋਲਜਰ ਜਿਹੜੇ ਨੇ ਉਹ ਕਿਊਬਾ ਤੋਂ ਪ੍ਰੈਜ਼ੀਡੈਂਟ ਗੋਰਬਾਚੋਫ ਨੇ ਵਾਪਸ ਬੁਲਾ ਲਏ। 1997 ਦੇ ਵਿੱਚ ਸਕਾਟਲੈਂਡ ਨੇ ਆਪਣੀ ਪਾਰਲੀਮੈਂਟ ਜਿਹੜੀ ਹੈ ਉਹ ਬਣਾਈ, ਜਿਵੇਂ ਮੈਂ ਪਹਿਲਾਂ ਦੱਸਿਆ, ਔਰ 9/11 ਜਿਹੜਾ ਅੱਜ ਤੋਂ 13 ਸਾਲ ਪਹਿਲਾਂ ਹੋਇਆ ਜੀ, ਔਰ 3000 ਦੇ ਕਰੀਬ ਲੋਕ ਮਾਰੇ ਗਏ। ਜੀ ਜੀ ਡਾਕਟਰ ਸਾਹਿਬ, ਅੱਜ ਦਾ ਸਾਡਾ ਸਵਾਲ ਹੈ ਕੇਰਲਾ ਵਿੱਚ ਇੱਕ 21 ਸਾਲ ਦਾ ਨਖਿਲ ਨਾਂ ਦਾ ਹਿੰਦੂ ਨੌਜਵਾਨ ਘਰ ਵਿੱਚ ਦੇਸੀ ਬੰਬ ਫਟਣ ਨਾਲ ਸਖਤ ਜ਼ਖਮੀ ਹੋਇਆ। ਕੀ ਕਹਿਣਾ ਚਾਹੋਗੇ ਤੁਸੀਂ ਇਸ ਬਾਰੇ? ਦੇਖੋ, ਇਹ ਕੇਰਲਾ ਔਰ ਤਮਿਲਨਾਡੂ ਇਹ ਐਸੀਆਂ ਥਾਵਾਂ ਨੇ ਜਿੱਥੇ RSS ਦੇ ਪੈਰ ਨਹੀਂ ਲੱਗੇ ਹੋਏ। ਔਰ ਇਹ ਜਿਹੜੀ ਖਬਰ ਹੈ ਦਾ ਹਿੰਦੂ ਮੈਡਰਾਸ ਅਖਬਾਰ ਦੀ ਹੈ ਜੀ। ਕੁਲੇਰੀ ਕਸਬਾ ਮਟਨਪੁਰ ਪੁਲਿਸ ਸਟੇਸ਼ਨ ਦੇ ਵਿੱਚ ਉਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਇਹ ਬੰਦਾ RSS ਦਾ ਸੀ, ਘਰ 'ਚ ਬੰਬ ਬਣਾ ਰਿਹਾ ਸੀ। ਜਿਵੇਂ ਪੰਜਾਬ 'ਚ ਮੈਂ ਜ਼ਿਕਰ ਕੀਤਾ ਵੀ ਮਲੇਰਕੋਟਲੇ 'ਚ ਇਹਨਾਂ ਨੇ ਗੜਬੜ ਕਰਵਾਉਣੀ ਹੈ। ਆਉਣ ਵਾਲੇ ਦਿਨਾਂ 'ਚ ਕੇਰਲਾ ਦੇ ਵਿੱਚ ਵੀ ਜਿਹੜੀ ਹੈ ਮੁਸਲਮਾਨਾਂ ਦੇ ਖਿਲਾਫ, ਈਸਾਈਆਂ ਦੇ ਖਿਲਾਫ ਉੱਥੇ ਹਿੰਸਾ ਕਰਵਾਉਣਗੇ ਔਰ ਉੱਥੋਂ ਦੀ ਹਿੰਦੂ ਕਮਿਊਨਿਟੀ ਨੂੰ ਪੋਲਰਾਈਜ਼ ਕਰਕੇ RSS ਕੇਰਲਾ ਦੇ ਵਿੱਚ ਵੀ ਆਪਣੇ ਪੈਰ ਜਮਾਏਗਾ। ਇਹੋ ਜਿਹੀਆਂ ਖਬਰਾਂ ਹੀ ਤਮਿਲਨਾਡੂ ਤੋਂ ਵੀ ਆ ਰਹੀਆਂ ਨੇ। ਸੋ 1 ਪੁਆਇੰਟ ਏਜੰਡਾ RSS ਦਾ ਕਿ ਕਸ਼ਮੀਰ ਤੋਂ ਕੰਨਿਆ ਕੁਮਾਰੀ ਤੱਕ ਹਿੰਦੂਆਂ ਨੂੰ ਜਿਹੜਾ ਹੈ ਉਹ ਪੋਲਰਾਈਜ਼ ਕਰਕੇ ਮੁਸਲਮਾਨਾਂ, ਈਸਾਈਆਂ, ਸਿੱਖਾਂ, ਘੱਟ ਗਿਣਤੀਆਂ ਦੇ ਖਿਲਾਫ ਭੁਗਤਾਓ। ਔਰ ਇਹ ਖਬਰ ਆਪਣੇ ਆਪ ਦੇ ਵਿੱਚ ਹੀ ਸਬੂਤ ਹੈ ਕਿ ਆਉਣ ਵਾਲੇ ਦਿਨਾਂ 'ਚ ਕੇਰਲਾ ਦੇ ਵਿੱਚ ਕੀ ਕੁਝ ਹੋਣ ਵਾਲਾ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਫੋਨ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜੀ ਦੇ ਕਵਿਤ ਨੰਬਰ 60 ਨੂੰ ਚੁਣਿਆ ਜੀ। ਉਹਦੇ 'ਚ ਉਹਨਾਂ ਨੇ ਗੁਰਮੁਖ ਦਾ ਜੀਵਨ ਕੀ ਹੈ ਔਰ ਗੁਰਮੁਖ ਕਿਵੇਂ ਸੰਸਾਰ ਦੇ ਵਿੱਚ ਰਹਿੰਦੇ ਆ ਵੀ ਸੰਸਾਰ ਤੋਂ ਨਿਰਲੇਪ ਹੈ। ਭਾਵੇਂ ਉਹ ਲੱਗਦਾ ਹੈ ਵੀ ਦੁਨੀਆ ਵਾਂਗ ਹੱਸਾ ਠੱਠਾ ਵੀ ਕਰਦਾ ਹੈ, ਉਹ ਵਿਦਵਾਨਾਂ ਦੇ ਵਿੱਚ ਵਿਦਵਾਨ ਵੀ ਹੈ, ਪਰ ਧੁਰ ਅੰਦਰ ਉਹਦਾ ਜਿਹੜਾ ਸੰਸਾਰ ਨਾਲੋਂ ਨਿਰਲੇਪ ਔਰ ਨਿਰੰਕਾਰ ਦੇ ਨਾਲ ਜੁੜਿਆ ਹੁੰਦਾ। ਸੋ ਇਹ ਕਵਿਤ ਹੈ। ਲੋਗਨ ਮੈਂ ਲੋਗਾਚਾਰ, बेदन में बेद विचार, लोग बेद 20, 21 गुर ज्ञान है, जोग में न जोग, भोग में न खान पान, जोग भोगातीत उन्मन उन्मान है, दृष्ट दर्श ध्यान, शब्द सुरत ज्ञान, ज्ञान ध्यान लख प्रेम परम निधान है, मन बच क्रम श्रम साधना ध्यायतम, गुरमुख सुख सर्वोत्तम निदान है। जी कि ਉਹ ਗੁਰਮੁਖ ਜਿਹੜਾ ਰੱਬ ਦੇ ਨਾਲ ਜੁੜਿਆ ਹੋਇਆ ਹੈ, ਲੋਕਾਂ ਦੇ ਵਿੱਚ ਉਹ ਲੋਕਾਚਾਰੀ ਕਰਦਾ ਹੈ, ਵੇਦਨ ਮੈਂ ਵੇਦ ਵਿਚਾਰ, ਵਿਦਵਾਨਾਂ ਦੇ ਵਿੱਚ ਉਹ ਸਕਾਲਰ ਹੁੰਦਾ, ਲੋਕ ਵੇਦ 20, ਉਹ ਲੋਕ ਤੇ ਦੂਜੇ ਜੇ 20 ਵਿਸਵੇ ਬਣਦੇ ਨੇ ਤੇ ਉਹ ਨਿਰੰਕਾਰ ਨਾਲ ਜੁੜਿਆ 21 ਹੁੰਦਾ ਹੈ। ਨਿਰੰਕਾਰ ਨਾਲ ਜੁੜਨਾ ਜਦੋਂ ਅਸੀਂ ਪੜ੍ਹਦੇ ਹਾਂ 1 2 ਜੀਭੋਂ ਲੱਖ ਹੋਏ, ਲੱਖ ਹੋਵੇ ਲੱਖ 20, ਲੱਖ ਲੱਖ ਗੇੜਾ ਆਖੀ ਹੈ, ਏਕ ਨਾਮ ਜਗਦੀਸ਼, ਇਹ ਤਰਾਹੇ ਪਤ ਪਵੜੀਆਂ ਚੜ੍ਹਿਆ ਹੋਏ 21 ਇੱਕ ਰੱਬ ਦੇ ਨਾਲ ਜੀ। ਸੋ ਇਹ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਭਾਈ ਉਹ ਜਿਹੜਾ ਉਸ 21 ਹੈ ਨਿਰੰਕਾਰ ਦੇ ਨਾਲ, ਉਹ ਜੋ ਇਹ ਸਮਝਦਾ ਹੈ ਵੀ ਜੋਗੀਆਂ ਦੇ ਵੀ ਸਾਰੇ ਫਜ਼ੂਲ ਕੰਮ ਨੇ, ਭੋਗੀਆਂ ਦਾ ਵੀ ਜਿਹੜੇ ਸੰਸਾਰ ਦੇ ਵਿੱਚ ਲਗਜ਼ਰੀਅਸ ਲਾਈਫ ਜਿਉਂਦੇ ਨੇ ਉਹ ਵੀ ਫਜ਼ੂਲ ਹੈ। ਉਹ ਜੋਗੀਆਂ ਭੋਗੀਆਂ ਤੋਂ ਦੂਰ ਉਨਮਨ ਉਨਮਾਨ ਹੈ, ਉਹਦਾ ਮਨ ਜਿਹੜਾ ਉਹ ਨਿਰੰਕਾਰ ਦੇ ਨਾਲ ਹੀ ਜੁੜਿਆ ਹੁੰਦਾ। ਦ੍ਰਿਸ਼ਟ ਦਰਸ਼ ਧਿਆਨ, ਉਹਦੀਆਂ ਨਜ਼ਰਾਂ 'ਚ ਹਮੇਸ਼ਾ ਨਿਰੰਕਾਰ ਦਾ ਦਰਸ਼ਨ ਹੁੰਦਾ। ਸ਼ਬਦ ਸੁਰਤ ਗਿਆਨ, ਉਹਦੀ ਸੁਰਤ ਸ਼ਬਦ ਦੇ ਵਿੱਚ ਪੁੜੀ ਹੁੰਦੀ ਹੈ। ਗਿਆਨ ਧਿਆਨ ਲਖ ਪ੍ਰੇਮ ਪਰਮ ਨਿਦਾਨ ਹੈ, ਕਿਉਂਕਿ ਉਹ ਪ੍ਰੇਮ ਦੇ ਵਿੱਚ ਰਸਿਆ ਹੋਇਆ ਹੈ, ਉਹਦੇ ਕੋਲ ਗਿਆਨ ਧਿਆਨ ਉਹਦਾ ਪ੍ਰੇਮ ਹੀ ਹੈ। ਔਰ ਸਾਰੇ ਖਜ਼ਾਨੇ ਉਸ ਦੇ ਕੋਲ ਹੁੰਦੇ ਨੇ ਕਿਉਂਕਿ ਉਸ ਕੋਲ ਪਿਆਰ ਦਾ ਖਜ਼ਾਨਾ ਹੈ। ਤੇ ਅਖੀਰ 'ਚ ਕਹਿੰਦੇ ਨੇ ਮਨ ਬਚ ਕਰਮ ਸ਼ਰਮ ਸਾਧਨਾ ਅਧਿਆਇਤਮ, ਕਿ ਉਹ ਮਨ ਕਰਕੇ ਬਚਨ ਕਰਕੇ ਕਰਮ ਕਰਕੇ
ਉਹਦੀ ਇੱਕ ਸੋਚ ਹੁੰਦੀ ਹੈ, ਇਹੀ ਉਹਦੀ ਸਪਿਰਿਚੁਅਲਿਟੀ ਹੈ, ਇਹੀ ਉਹਦੀ ਸਾਧਨ ਹੈ। ਗੁਰਮੁਖ ਸੁਖ, ਔਰ ਇਸ ਤਰ੍ਹਾਂ ਦਾ ਗੁਰਮੁਖ ਸੁਖ ਦੇ ਵਿੱਚ ਵਸਦਾ ਹੈ। ਸਰਬੋਤਮ ਉਹੀ ਇਨਸਾਨ ਸਭ ਤੋਂ ਉੱਤਮ ਗੁਰਮੁਖ ਹੈ, ਨਿਧਾਨ ਹੈ, ਉਹੀ ਸਾਰੇ ਗੁਣਾਂ ਦਾ ਖਜ਼ਾਨਾ ਹੈ। ਸੋ ਇਹ ਭਾਈ ਗੁਰਦਾਸ ਜੀ ਦਾ ਅੱਜ ਦਾ ਸਾਡੇ ਲਈ ਥਾਟ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਕੀਮਤੀ ਸਮੇਂ ਵਿੱਚੋਂ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਤੇ ਇਸ ਤਰ੍ਹਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਦਰਸ਼ਕਾਂ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ